अस्सलाम वालेकुम सज्जनों तो बेली को तलहा साहिब व्लॉगर ताड़ी खिदमत हाज़र है जी। अल्लाह पाक दे करम फजल अज का व्लॉग कर दे शुरू। व्लॉग बहुत अच्छा बनने वाला, चैनल सबसक्राइब कर दिओ, वीडियो शेयर कर दिओ, लाइक कर दिओ। दोस्तों अज का व्लॉग बहुत ज़्यादा इंटरस्टिंग बनने वाला वा। तुहानूं एक तारीखी इमारत जिन्हों असीं पंजाबी च बंगला कहने आ वो दिखावांगे। तो एक साडे कोल बजुर्ग बैठे इत्थे, उन्हां कोल चलदे आ, जाके सारी इनफॉर्मेशन सारियां गल्लां बातां जो भी आ पुरानियां इहदे बारे च आपां दस्सणगे। मेरे पिछली साइड तुसीं देख रहे आ आ खूह जिहड़ा इत्थे सीगा ते काफ़ी देर दा वा पुराना, ते इहदे बारे च आपां सारी मालूमात लैने आ। चलदे आ, चल के वीडियो नूं शेयर कर दिओ ते लाइक कर दिओ। अस्सलाम वालेकुम जी। वालेकुम अस्सलाम। बाबा जी ये बंगले के बारे च सानू मालूमात दिओ कि किन्ना पुराना वा, इत्थे कौन कौन रहिंदे सीगे, ते सानू सारा थोड़ा जिहा मालूमात दिओ साडे दोस्तां नूं जिहड़े सानू देखदे आ, ते इहदे बारे च दस्सो। ये जदों किसी वक्त च अंग्रेज़ के वक्त च नहर बनी है ना, हाँ जी, उदों ये बंगला बनया महकमा नहर के ਜਿਹੜੇ ਅਫਸਰਾਨ ਲੋਕ ਸੀ ਉਹਨਾਂ ਦੇ ਰਹਿਣ ਵਾਸਤੇ। ठीक हो गया जी। ਇੱਥੇ ਘਰ ਰਹਿੰਦੇ ਸੀਗੇ ਇੱਕ ਜ਼ਿਲ੍ਹੇਦਾਰ, अच्छा ਘਰ ਬਾਊ, ਮੁਨਸ਼ੀ ਤੇ ਦੋ ਪਟਵਾਰੀ ਤੇ ਇੱਕ ਇਹਨਾਂ ਦਾ ਡਾਕੀਆ, ਇੱਕ ਮਾਲੀ। सही। ਇਹ ਇਹਨਾਂ ਕਮਰੇ 'ਚ ਰਹਿੰਦੇ। कमरे च रहिंदे सी ਉਹ ਕਮਰਾ ਜਿਹੜਾ ਉਹ ਰੈਸਟ ਹਾਊਸ ਸੀਗਾ, और रेस्ट हाउस सीगा। ਯਾਨੀ ਕਿ ਜਿਹੜੇ ਵੱਡੇ ਅਫਸਰ ਐਸਡੀਓ ਵੈਕਸੀਨ ਵਗੈਰਾ ਜਾਂ ਏਸੀ ਵਗੈਰਾ ਜਾਂ ਮਹਿਕਮਾ ਮਾਲ ਦੇ ਅਫਸਰ, ਤਹਿਸੀਲਦਾਰ ਹੋ ਗਿਆ, ਏਸੀ ਸਾਹਿਬ ਹੋ ਗਏ हाँ जी, ਤੇ ਗਿਰਦਾਵਰ ਪਟਵਾਰੀ ਹੋ ਗਿਆ, कोई भी ਵੱਡੇ ਇਹਨਾਂ ਤੋਂ ਉਤਲੇ ਅਹੁਦੇ ਹੁੰਦੇ ਸੀ ਉਹ ਇੱਥੇ ਰੈਸਟ ਕਰਦੇ ਸੀ। ਉਹ ਉੱਥੇ ਰੈਸਟ ਕਰਦੇ ਸੀ। ਸਹੀ। ਇਹ ਕੂਏ ਦੇ ਬਾਰੇ ਤੁਸੀਂ ਗੱਲ ਕਰਦੇ, ਇਹ ਕੂਆ ਪਾਣੀ ਪੀਣ ਵਾਸਤੇ ਮਹਿਕਮਾ ਦੇ ਨਹਿਰ ਜੋ ਪਾਣੀ ਪੀਂਦਾ ਸੀ, ਅੱਛਾ ਜੀ। ਉਹਨਾਂ ਦਾ ਸਟੋਰ ਸੀ ਪਾਣੀ ਦਾ। ਸਹੀ ਇੱਥੇ ਪਾਣੀ ਸਾਫ਼ ਹੁੰਦਾ ਸਹੀ। ਕਿ ਇਰਦ ਗਿਰਦ ਦੇ ਚੱਕਾਂ 'ਚੋਂ ਪਾਣੀ, ਸਰਦੀਆਂ ਨੂੰ ਜਦੋਂ ਨਹਿਰ ਬੰਦ ਹੁੰਦੀ ਸੀ ਇਰਦ ਗਿਰਦ ਦੇ ਚੱਕਾਂ 'ਚੋਂ ਪਾਣੀ ਮੁੱਕ ਜਾਂਦਾ ਸੀ, ਤਾਂ ਘੜਿਆਂ ਨਾਲ ਇੱਥੋਂ ਪਾਣੀ ਲਿਜਾ ਕੇ ਪੀਂਦੇ ਸੀ। ਸਹੀ। ਅਸੀਂ ਖੁਦ ਪੀਂਦੇ ਰਹੇ। ਖੁਦ ਪੀਂਦੇ ਰਹੇ ਤੁਸੀਂ? ਇਹ ਹੁਣ ਤਾਂ ਖਤਮ ਹੋ ਗਿਆ ਵਾ। ਹੁਣ ਦੇਖੋ ਜੀ, ਮਹਿਕਮਾ ਜਦੋਂ ਛੱਡ ਕੇ ਇਮਾਰਤ ਨੂੰ ਚਲਾ ਗਿਆ, ਹਾਂਜੀ ਇਮਾਰਤ ਗਿਰ ਗਈ ਹਾਂਜੀ, ਤੇ ਕੂਏ 'ਚ ਪਾਣੀ ਕਿਹਨੇ ਪਾਉਣਾ ਸੀ, ਕਿਹਨੇ ਪੀਣਾ ਸੀ? ਕੂਆ ਵੀ ਨਾਲ ਹੀ ਖਰਾਬ ਹੋ ਗਿਆ। ਐਵੇਂ ਹੀ ਆ। ਸਹੀ। ਤੇ ਇਹ ਉਹ ਮਹਿਕਮੇ ਦਾ ਕੋਈ ਬੰਦਾ ਕਦੀ ਵਾਪਸ ਵੀ ਨਹੀਂ ਆਇਆ, ਕਿਸੇ ਨੇ ਕੋਈ ਇਹਦੇ ਬਾਰੇ ਚ ਮਾਲੂਮਾਤ ਇਹਦੇ ਬਾਰੇ ਕਦੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਉਹ ਤਾਂ ਮਹਿਕਮਾ ਹੁਣ ਵੀ ਚੱਲਦਾ, ਵਜ਼ੀਰ ਵੀ ਹੈਗਾ, ਜ਼ਿਲ੍ਹੇਦਾਰ ਵੀ ਹੈਗਾ, ਸਾਰੇ ਹੈਗੇ ਆ, ਸਾਰੇ ਹੈਗੇ ਆ। ਉਹ ਆਪਣੇ ਘਰਾਂ 'ਚ ਬੈਠੇ ਆ, ਸ਼ਹਿਰਾਂ 'ਚ ਚਲੇ ਗਏ, ਸ਼ਹਿਰਾਂ 'ਚ ਚਲੇ ਗਏ ਤੇ ਸ਼ਹਿਰਾਂ 'ਚ ਹੀ ਉਹਨਾਂ ਨੇ ਉੱਥੇ ਆਪਣਾ ਦਫ਼ਤਰ ਰੱਖਿਆ। ਦਫ਼ਤਰ ਰੱਖਿਆ। ਜ਼ਿਮੀਂਦਾਰ ਨੂੰ ਕਿਸੇ ਨੂੰ ਅਗਰ ਉਹਨਾਂ ਦਾ ਹੀ ਕੰਮ ਹੁੰਦਾ ਤਾਂ ਉਹਨਾਂ ਦਾ ਦਫ਼ਤਰ ਹੀ ਜਾਂਦਾ ਉੱਥੇ। ਮਤਲਬ ਹੈ ਕਿ ਜ਼ਿਮੀਂਦਾਰ ਵਾਸਤੇ ਮੁਸ਼ਕਲ ਆਇਆ ਕੰਮ। ਹਾਂਜੀ, ਮੁਸ਼ਕਿਲ ਆ। ਉਹਨਾਂ ਦਾ ਦਫ਼ਤਰ ਲੱਭਣਾ ਪੈਂਦਾ। ਉਹ ਕਦੇ ਕਿਤੇ ਕਿਰਾਏ ਤੇ ਬੈਠੇ ਹੁੰਦੇ, ਕਦੇ ਕਿਤੇ ਕਿਰਾਏ ਤੇ ਬੈਠੇ। ਤੁਸੀਂ ਇੱਥੇ ਕਿੰਨੀ ਦੇਰ ਤੋਂ ਇੱਥੇ ਤੁਸੀਂ? ਮੈਂ ਕੋਈ 10-12 ਸਾਲ ਤੋਂ। ਸਹੀ 10-12 ਸਾਲ। ਮੈਂ ਇਦਾਂ ਵੀ ਆ ਪੈਲੀਆਂ ਸਾਡੀ ਆਪਣੀਆਂ ਨਾਲ ਰਕਬਾ, ਅੱਛਾ, ਨਾਲ ਤੁਹਾਡਾ ਰਕਬਾ ਵਾ। ਨਾਲ ਸਾਡਾ ਰਕਬਾ, ਤੇ ਇੱਥੇ ਦਰਖਤ ਵਗੈਰਾ ਲੋਕ ਛਾਂ ਮਿਲ ਜਾਂਦੇ ਸੀਗੇ। ਅੱਛਾ ਉਹ ਸਾਨੂੰ ਮਹਿਕਮੇ ਨੇ ਆਖਿਆ ਕਿ ਯਾਰ ਤੁਸੀਂ ਨਾ ਚਲੋ ਇਹਨਾਂ ਦੀ ਹਿਫਾਜ਼ਤ ਕਰੋ ਤੇ ਤੁਸੀਂ ਇਹਨਾਂ ਦਾ ਧਿਆਨ ਕਰੋ ਤੇ ਤੁਸੀਂ ਆਪਣਾ ਮਾਲ ਡੰਗਰ ਬੰਨ ਲਓ। ਸਹੀ। ਉਹ ਮੈਂ ਇੱਥੇ ਆਪਣੇ ਡੰਗਰ ਬੰਨ ਲੈਣਾ ਤੇ ਇਹਨਾਂ ਦਰਖਤਾਂ ਦੀ ਹਿਫਾਜ਼ਤ ਹੈਗੀ ਆ, ਤੇ ਚਲੋ ਦਰਖਤ ਖੜੇ ਆ, ਨਹੀਂ ਤੇ ਇਹ ਆ ਲੋਕਾਂ ਨੇ ਇੱਟਾਂ ਵੀ ਲੈ ਜਾਣੀਆਂ ਸੀਗੀਆਂ। ਇੱਟਾਂ ਵੀ ਲੈ ਜਾਣੀਆਂ ਸੀ। ਆਹ ਤਾਂ ਦੇਖ ਰਹੇ ਹਾਂ ਇਮਾਰਤ ਥੋੜੀ ਬਹੁਤੀ ਖੜੀ ਆ, ਜ਼ਮੀਨ ਬੋਸ ਹੋਈ ਆ। ਤੇ ਆਹ ਦੇਖ ਰਹੇ ਹੋ ਤੁਹਾਡੇ 1000 ਰੁਪਏ ਆ ਰੇੜੀ ਤੇ। ਸਾਡੇ ਨਾਲ ਆਓ ਜ਼ਰਾ, ਹਜ਼ਾਰਾਂ ਦੇ ਬਾਰੇ ਤਾਂ ਸਾਨੂੰ ਦੱਸੋ ਥੋੜਾ ਜਿਹਾ। ਆ ਪੁਰਾਣਾ ਰੇੜਾ ਵੀ ਨਜ਼ਰ ਆ ਰਿਹਾ ਵਾ। ਇਹ ਆਜ਼ਾਦ ਜਿਹੜਾ ਜੀ ਆ, ਇਹਨੂੰ ਕਹਿੰਦੇ ਤਰਫਾਲੀ। ਠੀਕ ਆ। ਇਹ ਡੰਗਰਾਂ ਦੋ ਡੰਗਰ ਜੋੜ ਕੇ ਇਹ ਪਜਾਲੀ ਆ। ਸਹੀ। ਆ ਪਜਾਲੀ ਆ, ਆ ਤਰਫਾਲੀ ਆ। ਤਰਫਾਲੀ ਆ। ਸਹੀ ਇਹਦੇ ਨਾਲ ਦੋ ਡੰਗਰ ਜੋੜੇ ਜਾਂਦੇ। ਸਹੀ। ਤੇ ਮਤਲਬ ਕਾਫੀ ਵਜ਼ਨੀ ਲੱਗ ਰਹੀ ਹੈ। ਹਾਂਜੀ, ਇਸ ਤਰ੍ਹਾਂ ਕਰਕੇ ਦੋ ਡੰਗਰ ਜੋੜਦੇ ਆ। ਸਹੀ। ਇੱਥੋਂ ਇਹਨੂੰ ਇਹ ਜਿਹੜੀ ਜਗ੍ਹਾ ਹਾਂਜੀ, ਇਹਨੂੰ ਕਵਰ ਕਰ ਲੈਂਦੇ। ਕਵਰ ਕਰਦੀ ਤੇ ਫਿਰ ਉਹ ਡੰਗਰ ਅੱਗੇ ਤੁਰਦੇ ਤੇ ਇਹਨੂੰ ਖਿੱਚਦੇ ਤੇ ਫਿਰ ਤਕਰੀਬਨ ਟਰੈਕਟਰ ਦੇ ਰੇਜਰ ਨਾਲ ਅੱਛਾ ਹਲ ਪਾਉਂਦੇ ਨੇ। ਅੱਛਾ ਹਾਲ ਪਾਉਂਦੇ। ਨਰਮੇ 'ਚ ਵੀ ਤੇ ਹੋਰ ਕੰਮ ਲਈ ਵੀ ਜੋ ਵੀ ਨਰਮੇ ਵਾਸਤੇ ਖਾਸ ਬਹੁਤਾ ਅੱਛਾ। ਨਰਮੇ ਵਾਸਤੇ ਖਾਸ ਪਤਾ। ਤੇ ਰੇੜਾ ਵੀ ਲੱਗਾ ਪੁਰਾਣਾ ਹੀ ਆ ਕਾਫੀ ਤੁਹਾਡੇ ਕੋਲ ਬੜਾ। ਇਹ ਬਹੁਤ ਪੁਰਾਣਾ ਜੀ ਅੰਦਾਜ਼ਨ ਕੋਈ 10 ਸਾਲ ਪੁਰਾਣਾ ਹੈ। ਇਹ ਤਕਰੀਬਨ ਜੀ 40 ਸਾਲ ਪੁਰਾਣਾ ਵਾ ਜਿਹੜਾ। ਮਤਲਬ ਕਾਫੀ ਪੁਰਾਣਾ ਵਾ। ਹਾਂਜੀ, ਆ ਜੋ ਬੈਠਦੇ ਆ ਇੱਥੇ ਬੈਠ ਕੇ ਗੱਲਬਾਤ ਬਾਕੀ ਕਰਦੇ ਜੀ। ਆ ਗੱਡਾ ਵਾ ਜਿਹੜਾ ਬਾਬਾ ਜੀ ਦੱਸ ਰਹੇ ਸੀਗੇ, ਤਕਰੀਬਨ 40 ਸਾਲ ਦਾ ਮੇਰੇ ਕੋਲ ਬਣਿਆ ਵਾ। ਤੇ ਪਹਿਲਾਂ ਵੀ ਇੱਕ ਵੀਡੀਓ ਤੁਸੀਂ ਮੇਰੀ ਦੇਖੀ ਹੋਣੀ ਹੈ ਜਿਸ 'ਚ ਮੈਂ ਇਦਾਂ ਦਾ ਗੱਡਾ ਤੁਹਾਨੂੰ ਦਿਖਾਇਆ ਸੀਗਾ। ਉਹਨਾਂ ਨੇ ਤਾਂ ਰਿਪੇਅਰ ਕਰਾ ਸੀ, ਰਿਪੇਅਰ ਨਹੀਂ ਹੋਇਆ ਵੇਖ ਲਓ। ਲਓ ਜੀ, ਆ ਕੂਆ ਦੁਬਾਰਾ ਇੱਕ ਵਾਰੀ ਮੈਂ ਕਿਹਾ ਦੋਸਤਾਂ ਨੂੰ ਇਹਦੇ ਬਾਰੇ ਚ ਕੂਏ ਤੁਹਾਨੂੰ ਦਿਖਾ ਦਈਏ। ਕਾਫੀ ਚੌੜਾ ਵਾ ਕੂਆ। ਕੋਲ ਬਾਂਸ ਵੀ ਲੱਗਾ।
ਉਹ ਇੱਥੇ ਮਖੀਲ ਵੀ ਲੱਗਾ ਵਾ ਬੜਾ, ਪਿੱਪਲ ਤੇ ਬੜਾ ਤਗੜਾ ਤੇ ਕਾਫੀ ਝੁੰਡ ਆ ਦਰਖਤਾਂ ਦਾ ਵੀ, ਉਹ ਬਾਂਸ ਦੇ ਪੌਦੇ ਲੱਗੇ ਆ। ਠੀਕ ਆ, ਤੇ ਬਾਕੀ ਚੱਲਦੇ ਆ ਜੀ, ਬਾਕੀ ਅੱਗੇ ਤੁਹਾਨੂੰ ਇਮਾਰਤ ਵੀ ਦਿਖਾਉਣੇ ਚੱਲ। ਲੋ ਜੀ ਦੋਸਤੋ, ਇਹ ਅੰਬਾਂ ਦੇ ਦਰਖਤ ਵੀ ਕਾਫੀ ਪੁਰਾਣੇ ਖੜੇ ਆ ਇੱਥੇ, ਸਿੰਬਲ ਵੀ ਖੜੇ ਆ। ਅੱਗੇ ਚੱਲਦੇ ਆ, ਇੱਥੇ ਥੋੜਾ ਜਿਹਾ ਧਿਆਨ ਨਾਲ ਰਹਿਣਾ ਪੈਣਾ ਕਿਉਂਕਿ ਮਖੀਲ ਕਾਫੀ ਜ਼ਿਆਦਾ ਵਾ, ਕਿਤੇ ਨਾ ਕਿਤੇ ਲੱਗੇ ਹੀ ਆ। ਲਓ ਜੀ, ਸਿੰਬਲ ਦੇ ਦਰਖਤ ਦੇਖ ਲਓ ਕਿਹੜੇ ਕਿਹੜੇ ਤਗੜੇ ਖੜੇ ਆ ਇੱਥੇ। ਮਹਿਕਮਾ ਨਹਿਰ ਨੂੰ ਕੋਈ ਪਰਵਾਹ ਨਹੀਂ ਗੀ। ਦੋਸਤੋ, ਆ ਇਮਾਰਤ ਦੀ ਦੂਸਰੀ ਸਾਈਡ ਤੇ ਆਏ ਆ ਅਸੀਂ, ਤੇ ਥੋੜਾ ਜਿਹਾ ਅੰਦਰ ਵੀ ਚੱਲਦੇ ਆ। ਇਹ ਜਿਹੜੀ ਆ ਰੈਸਟ ਹਾਊਸ ਸੀਗਾ ਉਹਨਾਂ ਦਾ, ਇਹ ਜਿੱਥੇ ਵੱਡੇ ਅਫੀਸਰ ਆਉਂਦੇ ਸੀਗੇ ਉਹ ਆ। ਬੜੇ ਧਿਆਨ ਨਾਲ ਜਾਣਾ ਪੈਣਾ ਵਾ, ਕੋਈ ਸਿਆਣੇ ਕਹਿੰਦੇ ਆ ਪੁਰਾਣੀ ਇਮਾਰਤਾਂ 'ਚ ਸੱਪ ਸਲੂੰਗਾ ਵੀ ਹੁੰਦਾ ਵਾ, ਤੇ ਬਾਬਾ ਜੀ ਨੇ ਵੀ ਸਾਨੂੰ ਦੱਸਿਆ। ਆ ਵੇਖ ਲਓ ਲੱਕੜ ਦੀ ਖਿੜਕੀ ਲੱਗੀ ਸੀਗੀ ਇਹਦੇ ਵਿੱਚ। ਲਓ ਜੀ, ਛੱਤਾਂ ਛੁੱਤਾਂ ਇਹਨਾਂ ਦੀਆਂ ਖਤਮ ਹੋ ਗਈਆਂ, ਡਿੱਗ ਪਈਆਂ। ਤੇ ਆ ਦਰਖਤ ਜਿਹੜੇ ਟੁੱਟੇ ਉਹਨਾਂ ਦਾ ਬਾਲਣ ਵੇਖ ਲਓ, ਬਾਬਾ ਜੀ ਨੇ ਸੇਫ ਜਗ੍ਹਾ 'ਤੇ ਰੱਖਿਆ ਵਾ ਕਿ ਮਹਿਕਮਾ ਕਦੀ ਵੀ ਆ ਕੇ ਚੈੱਕ ਕਰ ਸਕਦਾ। ਖਸਤਾ ਹਾਲਤ ਆ ਬਿਲਕੁਲ, ਇਹ ਕਿਸੇ ਵਕਤ ਵੀ ਗਿਰ ਸਕਦੀਆਂ ਇਹ। ਜੀ ਦੇਖ ਲਓ, ਆ ਨਿੰਮ ਦਾ ਪੌਦਾ ਵਾ, ਤੇ ਦੀਵਾਰ ਦੇ ਵਿੱਚੋਂ ਦੀ ਕ੍ਰਾਸ ਕਰਕੇ ਬਾਹਰ ਨਿਕਲਿਆ। ਦੇਖ ਲਓ, ਉਧਰਲੀ ਸਾਈਡ ਤੇ ਜਿਹੜੇ ਉਹਨਾਂ ਦੀਆਂ ਰਿਹਾਇਸ਼ਗਾਹਾਂ ਵਾ ਉਧਰ ਵੀ ਚੱਲਦੇ ਆ, ਤੇ ਇੱਧਰ ਤੁਹਾਨੂੰ ਪਹਿਲਾਂ ਇੱਕ ਵਾਰੀ ਦਿਖਾ ਲਈਏ। ਲੈ ਜੀ, ਇਹ ਵੇਲਾਂ ਚੜੀਆਂ ਘੀਆ ਤੋਰੀ ਦੀਆਂ। ਲਓ ਜੀ, ਆ ਦੇਖ ਲਓ, ਆ ਸੀੜੀਆਂ ਵਾ, ਫਰੰਟ ਆਏ ਜੀ ਸਾਰਾ। ਚਲੋ ਛੱਤ ਤੇ ਵੀ ਇਹ ਮਤਲਬ ਕਿ ਪਰਦੇ ਵਗੈਰਾ ਹੋਏ ਹੋਣੇ ਆ, ਤੇ ਚਣਾਈ ਸਾਰੀ ਸੀਮਟ ਦੀ ਆ। ਵੇਖ ਲਓ, ਬੜੇ ਨਾਯਾਬ ਤਰੀਕੇ ਨਾਲ ਖੜੀਆਂ ਵਾ ਦੋਵੇਂ, ਅੰਗਰੇਜ਼ ਦੌਰ ਦੀਆਂ ਆ ਜੀ। ਆ ਇੱਕ ਕੋਠੜੀ ਜੀ ਸਾਨੂੰ ਨਜ਼ਰ ਆਈ ਆ, ਜਿਹਦੀ ਕਿ ਛੱਤ ਬਰਕਰਾਰ ਆ, ਛੱਤ ਹੈਗੀ ਇਹਦੀ। ਮੈਂ ਕਿਹਾ ਦੇਖਦੇ ਆ ਚੱਲ ਕੇ, ਬੜੇ ਧਿਆਨ ਨਾਲ। ਲਓ ਜੀ, ਛੱਤ ਡਾਟ ਪਾਈ ਸੀਗੀ, ਤੇ ਸਰੀਆ ਵੇਖ ਲਓ ਕਿੱਡਾ ਮੋਟਾ ਵਾ, 4 ਸੂਤਰ ਤਕਰੀਬਨ ਸਰੀਆ ਲੱਗ ਰਿਹਾ। ਆ ਜੀ ਕਰਾਈ ਪਈ ਆ ਔੜੀ ਬਾਬੇ ਦੀ। ਠੀਕ ਹੈ, ਇਹਦੀ ਛੱਤ ਹੈਗੀ ਆ ਸਿਰਫ। ਇੱਧਰ ਸਾਹਮਣੇ ਇਹਦੀ ਵੀ ਹੈਗੀ ਆ, ਇਹ ਆਮਣ ਸਾਹਮਣੇ 2 ਖੁੱਡੇ। ਇਹ ਕੁਛ ਸਾਫ਼ ਹਾਲਤ 'ਚ ਆ। ਮੇਰੇ ਨਾਲ ਅਬਦੁਰਮਾਨ ਆਇਆ ਵਾ, ਇਹ ਥੋੜ੍ਹੀ ਅੰਦਰੋਂ ਪਲਸਤਰ ਆ, ਠੀਕ ਠਾਕ ਪਈ ਆ। ਦੇਖ ਲਓ ਜੀ, ਘੌਂਸਲਾ ਬਣਾਇਆ ਚਿੜੀ ਨੇ। ਬਾਕੀ ਚੱਲਦੇ ਆ, ਤੇ ਤੂੜੀ ਵਗੈਰਾ ਰੱਖਦੇ ਉਹ। ਆ ਵੇਖ ਲਓ ਜੀ, ਇੱਟ ਹੀ ਬਹੁਤ ਤਗੜੀ ਹੈ। ਇੱਟ ਨਾ ਕਾਫੀ ਵਜ਼ਨੀ ਇੱਟ ਆ, ਤਕਰੀਬਨ 2.5-3 ਕਿਲੋ ਦੀ ਇੱਟ ਆ। ਆਮ ਇੱਟਾਂ ਨਾਲੋਂ ਬਹੁਤ ਚੌੜੀ ਤੇ ਲੰਮੀ ਇੱਟ ਆ। ਉਮੀਦ ਕਰਦਾ ਦੋਸਤਾਂ ਨੂੰ ਅੱਜ ਦਾ ਵਲੌਗ ਬਹੁਤ ਅੱਛਾ ਲੱਗਾ ਹੋਵੇਗਾ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ। ਇਨਸ਼ਾਅੱਲਾ ਤਾਲਾ ਇੱਦਾਂ ਹੀ ਮੇਰੇ ਚੈਨਲ 'ਤੇ ਤਾਰੀਖੀ ਮਕਾਮਾਤ ਤੇ ਪੁਰਾਣੇ ਡੇਰਿਆਂ ਦੀਆਂ ਵੀਡੀਓ ਆਇਆ ਕਰਨਗੀਆਂ ਇਨਸ਼ਾਅੱਲਾ। ਤੇ ਆਪਾਂ ਵਿਲੇਜ ਲਾਈਫ ਨੂੰ ਐਕਸਪਲੋਰ ਕਰਾਂਗੇ ਪੂਰੇ ਤਰੀਕੇ ਨਾਲ। ਤੇ ਇਨਸ਼ਾਅੱਲਾ ਤਾਲਾ ਅਗਲੇ ਵਲੌਗ 'ਚ ਮਿਲਦੇ ਹਾਂ। ਅੱਲਾ ਹਾਫਿਜ਼। ਅੱਲਾ ਤੁਹਾਡਾ ਹਾਮੀ ਨਾਸਰ ਹੋਵੇ।